ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ ਹੈ। ਤੁਸੀਂ ਇਸ ਮੌਕੇ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਕਿ ਜਿਵੇਂ ਇਤਿਹਾਸ ਦੇ ਅੱਡ-ਅੱਡ ਰੋਲ ਨੇ, ਗੁਰੂ ਅਮਰਦਾਸ ਜੀ ਦਾ ਜੀਵਨ 10 ਗੁਰੂ ਸਾਹਿਬਾਨ ਦੀ ਫਿਲਾਸਫੀ ਨੂੰ ਜੇ ਅਸੀਂ ਟੁਗੈਦਰਨੈਸ ਨਾਲ ਦੇਖਦੇ ਹਾਂ, ਗੁਰਮਤ ਗਾਡੀ ਰਾਹ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਔਰ ਉਸ ਗੁਰਮਤ ਦੀ ਵਿਚਾਰਧਾਰਾ ਨੂੰ ਦੂਸਰੇ 9 ਜਾਮਿਆਂ ਦੇ ਅੰਦਰ ਉਸ ਪਰਫੈਕਸ਼ਨ ਕੰਪਲੀਸ਼ਨ ਤੱਕ ਲਿਆ ਕੇ 10ਵੇਂ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ 5 ਕਕਾਰੀ ਰੂਪ ਦੇ ਵਿੱਚ ਖਾਲਸੇ ਦਾ ਜਾਓ ਜਲਾਲ ਇਸ ਧਰਤੀ ਤੇ ਪ੍ਰਗਟ ਕੀਤਾ। ਸੋ ਇਸ ਨੂੰ ਅਸੀਂ ਪੂਰਨ ਮਨੁੱਖ ਦੀ ਉਹ ਘਾੜਤ ਕਹਿ ਸਕਦੇ ਹਾਂ ਔਰ ਗੁਰੂ ਅਮਰਦਾਸ ਜੀ ਦਾ ਇਸ ਸਾਰੇ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ। ਔਰ ਬੇਸ਼ੱਕ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜਿਹੜੀ ਰੱਬੀ ਬਖਸ਼ਿਸ਼ ਹੈ, ਡਿਵਾਈਨ ਦਾਤ ਹੈ, ਉਸ ਲਈ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ, ਪਰ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ 1469 ਈਸਵੀ ਦੇ 1479 ਈਸਵੀ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ 10 ਸਾਲ ਬਾਅਦ ਗੁਰੂ ਅਮਰਦਾਸ ਜੀ ਦਾ ਜਨਮ ਹੁੰਦਾ ਔਰ ਇਹ ਵੀ ਇੱਕ ਇਤਿਹਾਸਕ ਸੱਚਾਈ ਹੈ ਕਿ ਇੱਕੋ ਵੇਲੇ 4 ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋ ਚੁੱਕਾ ਸੀ 1469 ਚ, ਜਦੋਂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ 1479 ਚ ਹੋਇਆ, ਗੁਰੂ ਨਾਨਕ ਸਾਹਿਬ 10 ਵਰਿਆਂ ਦੇ ਸਨ। ਉਸੇ ਵੇਲੇ ਹੀ ਜਿਹੜਾ ਗੁਰੂ ਅੰਗਦ ਸਾਹਿਬ ਵੀ ਇਸ ਧਰਤੀ ਤੇ ਸਨ ਔਰ ਗੁਰੂ ਰਾਮ ਜਦੋਂ ਤੱਕ ਗੁਰੂ ਨਾਨਕ ਸਾਹਿਬ 1539 ਚ ਜੋਤੀ ਜੋਤ ਸਮਾਏ, ਗੁਰੂ ਰਾਮਦਾਸ ਜੀ ਵੀ ਪ੍ਰਕਾਸ਼ਮਾਨ ਸਨ। ਸੋ ਬੇਸ਼ੱਕ ਸਰੀਰ 4 ਸਨ, ਪਰ ਉਦੋਂ ਹੀ ਭਾਈ ਲਹਿਣਾ ਜਿਹੜੇ ਨੇ ਗੁਰੂ ਅੰਗਦ ਬਣਦੇ ਨੇ ਜਦੋਂ ਕਿ ਗੁਰੂ ਨਾਨਕ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਔਰ ਇਸੇ ਤਰ੍ਹਾਂ ਬੇਸ਼ੱਕ ਗੁਰੂ ਅਮਰਦਾਸ ਜੀ ਵਿਚਰ ਰਹੇ ਸਨ ਇੱਕ ਲੰਬੀ ਉਮਰ ਔਰ ਉਹਨਾਂ ਦਾ ਬਹੁਤ ਲੇਟ ਉਮਰ ਦੇ ਵਿੱਚ ਗੁਰੂ ਦੇ ਦਰ ਤੇ ਆਣਾ ਗੁਰੂ ਅੰਗਦ ਸਾਹਿਬ ਦੇ, ਤੇ 73 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਗੁਰਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ ਔਰ 95 ਸਾਲ ਦੀ ਉਮਰ 'ਚ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ 1574 ਦੇ ਵਿੱਚ ਔਰ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਤੇਜਭਾਨ ਜੀ, ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਜੀ ਔਰ ਗੁਰੂ ਕੇ ਮਹਿਲ ਮਾਤਾ ਮਾਨਸਾ ਦੇਵੀ ਜੀ, 2 ਸਪੁੱਤਰ ਬਾਬਾ ਮੋਹਨ ਤੇ ਮੋਰੀ। ਔਰ ਅਕਸਰ ਜਿਹੜਾ ਬਾਬਾ ਮੋਰੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਵੀ ਅਸੀਂ ਦੇਖਦੇ ਹਾਂ ਜਦੋਂ ਕਿ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਦੀ ਹੈ। ਬਾਬਾ ਮੋਹਨ ਤਾਂ ਵੈਸੇ ਹੀ ਇੱਕ ਵਿਰਕਤ ਪਰੰਪਰਾ ਨਾਲ ਸੰਬੰਧਿਤ ਗ੍ਰਸਤੀ ਨਹੀਂ ਸਨ, ਉਹ ਆਪਣਾ ਸਮਾਧੀ ਲਾ ਕੇ ਮਸਤ ਬੈਠਣ ਵਾਲੇ ਸੀ, ਬਟ ਮੋਰੀ ਜਿਹੜੇ ਸੀ ਉਹਨਾਂ ਨੇ ਆਪਣੇ ਪਿਤਾ ਦੀ ਆਗਿਆ ਮੰਨਦੇ ਆ ਜਿਹੜਾ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਅੱਗੇ ਮੱਥਾ ਟੇਕਿਆ ਸੀ ਔਰ ਗੁਰਬਾਣੀ 'ਚ ਇਸ ਦੀ ਟੈਸਟੀਮਨੀ ਹੈ ਕਿ ਮੋਰੀ ਪੁੱਤ ਸਨਮੁਖ ਹੋਆ ਰਾਮਦਾਸੈ ਲਾਗੈ ਪਾਏ ਜਿਉ, ਕਿ ਮੋਰੀ ਪੁੱਤ ਜਿਹੜਾ ਹੈ ਉਹ ਸਨਮੁਖ ਰਿਹਾ, ਬੇਮੁਖ ਨਹੀਂ ਹੋਇਆ ਔਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਉਹਨਾਂ ਨੇ ਮੱਥਾ ਟੇਕਿਆ। ਔਰ ਇਸੇ ਤਰ੍ਹਾਂ ਉਹਨਾਂ ਦੀਆਂ 2 ਬੇਟੀਆਂ ਦਾਨੀ ਤੇ ਭਾਨੀ, ਬੀਬੀ ਦਾਨੀ ਬੀਬੀ ਭਾਨੀ। ਔਰ ਮੈਂ ਸਮਝਦਾ ਕਿ ਵੀ ਅੱਜ ਇੱਕ ਬੜਾ ਹੋਰ ਕਿਸਮ ਦਾ ਰਿਵਾਜ ਬਣ ਗਿਆ ਨਾਂ ਰੱਖਣ ਦਾ, ਬਿਲਕੁਲ ਐਂਗਲਿਸਾਈਜ਼ਡ ਨੇਮਸ, ਹੁਣ ਤਾਂ ਕੌਰ ਵੀ ਵਿੱਚੋਂ ਉੱਡ ਗਿਆ। ਲੇਕਿਨ ਜਦੋਂ ਅਸੀਂ ਇਹ ਗੁਰੂ ਅਮਰਦਾਸ ਜੀ ਦੀਆਂ ਦੋਵੇਂ ਬੱਚੀਆਂ ਦੇ ਨਾਂ ਦੇਖਦੇ ਹਾਂ, ਹੁਣ ਦਾਨਾ ਸ਼ਬਦ ਵਿਦਵਾਨ, ਵਾਈਜ਼, ਸਿਆਣਾ, ਨਿਪੁੰਨ ਇਹਨਾਂ ਸਾਰਿਆਂ ਲਈ ਹੁੰਦਾ ਹੈ। ਜਦੋਂ ਕਿਸੇ ਸੱਜਣ ਜਾਂ ਕਿਸੇ ਬਾਰੇ ਕਿਹਾ ਜਾਂਦਾ ਬੀਬੀ ਬਾਰੇ ਕਿ ਵੀ ਬਹੁਤ ਦਾਨੀ ਹੈ ਕਿ ਬਹੁਤ ਅਕਲਮੰਦ ਹੈ, ਬੜੀ ਸੁਗੜ ਸਿਆਣਪ ਵਾਲੀ ਹੈ, ਤੇ ਭਾਨੀ ਜਿਹੜੀ ਭਾਣੇ 'ਚ ਰਹਿਣ ਵਾਲੀ ਹੈ। ਔਰ ਸੱਚਮੁੱਚ ਬੀਬੀ ਦਾਨੀ ਜੀ ਬਾਰੇ ਤਾਂ ਸਾਨੂੰ ਬਹੁਤ ਕੁਛ ਨਹੀਂ ਮਿਲਦਾ। ਇਹ ਜ਼ਰੂਰ ਹੈ ਕਿ ਉਹਨਾਂ ਦੇ ਪਤੀ ਵੀ ਜਿਹੜੇ ਨੇ ਭਾਈ ਰਾਮਾ ਜੀ ਉਵੇਂ ਹੀ ਗੁਰੂ ਦੀ ਸੇਵਾ ਵਿੱਚ ਸਨ, ਦੋਵੇਂ ਹੀ ਬੱਚੀਆਂ ਔਰ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹ ਗੁਰੂ ਦੀ ਸੇਵਾ 'ਚ ਸਨ। ਲੇਕਿਨ ਬੀਬੀ ਭਾਨੀ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੇ ਪਿਤਾ ਦੀ ਸੇਵਾ ਕੀਤੀ ਔਰ ਉਹ ਸੇਵਾ ਦਾ ਕਿਸ ਹੱਦ ਤੱਕ ਮੁਕਾਮ ਹੈ, ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਕਿ ਇਸ਼ਨਾਨ ਕਰਵਾਉਂਦੇ ਹਾਂ, ਜਿਹੜਾ ਉਹ ਜੇ ਉਸ ਦਾ ਕਿੱਲ ਜਿਹੜਾ ਕੋਈ ਨਿਕਲਦਾ ਹੈ ਉਹ ਡਿੱਗਣ ਲੱਗਦਾ ਦਾ ਫੀਅਰ ਹੁੰਦਾ, ਉਹ ਆਪਣਾ ਪੈਰ ਥੱਲੇ ਰੱਖ ਦਿੰਦੀ ਹੈ। ਸੋ ਇਹ ਇੱਕ ਸੇਵਾ ਦਾ ਭਾਵ ਹੈ ਕਿ ਜਿੱਥੇ ਤੁਸੀਂ ਕਿਸ ਸਮਰਪਿਤ ਭਾਵਨਾ ਦੇ ਨਾਲ ਜਿਹੜਾ ਉਸ ਸਾਰੇ ਨੂੰ, ਜਿਨ੍ਹਾਂ ਦੀ ਕੁੱਖ ਚੋਂ ਗੁਰੂ ਅਰਜਨ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਇਸ ਧਰਤੀ ਤੇ,
ਜਿਨ੍ਹਾਂ ਦੇ ਪਤੀ ਗੁਰੂ ਰਾਮਦਾਸ ਨੇ, ਔਰ ਬੇਸ਼ੱਕ ਉਹਨਾਂ ਦਾ ਛੋਟਾ ਸਮਾਂ ਹੈ ਗੁਰਗੱਦੀ ਦਾ, ਲੇਕਿਨ ਕਿਵੇਂ ਗੁਰੂ ਅਮਰਦਾਸ ਜੀ ਨੇ ਵੀ ਜਦੋਂ ਭਾਈ ਜੇਠਾ ਜੀ ਨੂੰ ਚੁਣਿਆ ਆਪਣੀ ਬੱਚੀ ਦੇ ਵਰ ਦੇ ਲਈ, ਇੱਕ ਯਤੀਮ ਬੱਚਾ ਜਿਹੜਾ ਲਾਹੌਰ ਦੇ ਵਿੱਚ ਜਿਹਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ, ਉਹ ਨਾਨਕੇ ਆ ਜਾਂਦੇ ਨੇ, ਕਿਉਂਕਿ ਬਾਸਰ ਕੇ ਜਿੱਥੇ ਗੁਰੂ ਅਮਰਦਾਸ ਜੀ ਦਾ ਜਨਮ ਪ੍ਰਕਾਸ਼ ਹੁੰਦਾ ਹੈ ਉਹੀ ਉਹਨਾਂ ਦੇ ਨਾਨਕਿਆਂ ਦਾ ਪਿੰਡ ਵੀ ਹੈ। ਉਹਨਾਂ ਦੀ ਨਾਨੀ ਲੈ ਆਉਂਦੀ ਹੈ ਭਾਈ ਜੇਠਾ ਜੀ, ਘੂੰਗਣੀਆਂ ਵੇਚਦਾ, ਛੋਲੇ ਭੁੰਨ ਕੇ ਜਿਸ ਨੂੰ ਅਸੀਂ ਕਹਿੰਦੇ। ਹੁਣ ਕਿੱਥੇ ਗੁਰੂ ਅਮਰਦਾਸ ਜੀ ਦਾ ਰੁਤਬਾ ਹੈ, ਜਿੱਥੇ ਕਿ ਬਾਦਸ਼ਾਹ ਅਕਬਰ ਵਰਗੇ ਆ ਕੇ ਲੰਗਰ ਦੇ ਵਿੱਚ ਬੈਠਦੇ ਨੇ, ਬੜੇ ਬੜੇ ਵਿਦਵਾਨ ਪੰਡਤ ਔਰ ਇਸਲਾਮਿਕ ਸਕਾਲਰ, ਔਰ ਗੁਰੂ ਅਮਰਦਾਸ ਜੀ ਆਪਣੀ ਬੱਚੀ ਦਾ ਵਰ ਚੁਣਨ ਲੱਗਿਆ ਜਦੋਂ ਉਹਨਾਂ ਦੇ ਘਰੋਂ ਜਿਹੜੇ ਨੇ ਉਹ ਕਹਿੰਦੇ ਨੇ ਕਿ ਬੱਚੀ ਹੁਣ ਜਵਾਨ ਹੈ, ਔਰ ਉਦੋਂ ਵੀ ਅੱਜ ਵੀ ਬਹੁਤ ਵਾਰੀ ਮਾਤਾ ਪਿਤਾ ਹੀ ਚੋਣ ਕਰਦੇ ਨੇ, ਤੇ ਉਹ ਭਾਈ ਜੇਠਾ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਵੇਰੇ ਸ਼ਾਮ, ਤੇ ਉਹ ਪੁੱਛਦੇ ਨੇ ਕਿ ਭਾਈ ਕਿਹੋ ਜਿਹਾ ਵਰ ਕਿ ਇਹਦੇ ਵਰਗਾ ਹੋਏ। ਉਹਨੇ ਕਿਹਾ ਜੀ ਇਹਦੇ ਵਰਗਾ ਤੇ ਇਹੋ ਹੀ ਹੈ। ਹੁਣ ਇਹ ਜਿਹੜੇ ਫੈਸਲੇ ਨੇ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਅਸੀਂ ਵਰ ਦੀ ਗੱਲ ਕਰਦੇ ਹਾਂ, ਬੱਚੇ ਜਾਂ ਬੱਚੀ ਕਿਸੇ ਮਾਮਲੇ 'ਚ ਵੀ, ਤੇ ਅਸੀਂ ਧਨ ਦੌਲਤ ਜ਼ਮੀਨ ਕਿੰਨੀ ਆਉਂਦੀ ਹੈ, ਘਰ ਕਿੰਨਾ ਤਗੜਾ ਹੈ, ਉਹਦੀ ਇੱਕ ਜ਼ਾਤ ਪਾਤ ਦਾ ਕੋਡ ਚੰਬੜਿਆ ਹੋਇਆ। ਹੁਣ ਇਸ ਸਾਰੇ ਨੂੰ ਜਦੋਂ ਤੁਸੀਂ ਇਸ ਕੰਟੈਕਸਟ ਦੇਖਦੇ ਹੋ ਤੇ ਇਹ ਬਹੁਤ ਵੱਡੀਆਂ ਰੈਵੋਲੂਸ਼ਨਰੀ ਗੱਲਾਂ ਨੇ ਜਿਹੜੀਆਂ ਗੁਰੂ ਅਮਰਦਾਸ ਜੀ ਦੇ ਜੀਵਨ ਚੋਂ ਨਿਕਲਦੀਆਂ। ਔਰ ਅੱਜ ਇੱਕ ਸ਼ਬਦ ਇਸਤੇਮਾਲ ਹੁੰਦਾ ਹੈ ਵਿਮਨ ਐਮਪਾਵਰਮੈਂਟ ਜੀ, ਔਰ ਮੈਂ ਸਮਝਦਾ ਵੀ ਜੇ ਵਿਮਨ ਐਮਪਾਵਰਮੈਂਟ ਦੇਖਣੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਔਰਤ ਦਾ ਰੁਤਬਾ ਜਿਸ ਕਦਰ ਜਿਹੜਾ ਉਸ ਗੁਰਮਤ ਫਲਸਫੇ ਦੇ ਵਿੱਚ ਬੁਲੰਦ ਕੀਤਾ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ। ਔਰ ਇਹ ਗੱਲ ਕਹਿਣੀ ਕਿ ਭਾਈ ਅਲਟੀਮੇਟਲੀ ਰੱਬ ਦੇ ਦਰਬਾਰ 'ਚ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ, ਇਹਨੇ ਡਿਸਾਈਡ ਕਰਨਾ ਹੈ ਕਿ ਜੇ ਉਹਦੇ 'ਚ ਮਰਦ ਔਰ ਔਰਤ ਈਵਨ ਜੈਂਡਰ ਮੈਟਰ ਹੀ ਨਹੀਂ ਕਰਦਾ ਹੈ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਚੜ੍ਹਨ ਲਈ। ਤੇ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਦੇ ਲਈ ਉਸ ਵੇਲੇ ਦੇ ਸਾਊਥ ਏਸ਼ੀਆ ਦੇ ਵਿੱਚ 22 ਮੰਜੀਆਂ ਥਾਪੀਆਂ, ਔਰ ਉਹਨਾਂ 22 ਮੰਜੀਆਂ ਦੇ ਵਿੱਚ 4 ਮੰਜੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਔਰਤ ਜਿਹੜੀ ਹੈ ਉਹ ਮੰਜੀਦਾਰ ਹੈ, 2 ਕਪਲ ਨੇ ਜਿਵੇਂ ਮੱਥੋ ਮੁਰਾਰੀ ਹੈ। ਔਰ ਇਤਿਹਾਸਕ ਵੇਰਵੇ ਇਹ ਵੀ ਕਹਿੰਦੇ ਨੇ ਕਿ ਭਾਈ 22 ਮੰਜੀਆਂ ਤੋਂ ਇਲਾਵਾ 52 ਪੀੜੇ ਜਿਹੜੇ ਉਹਨਾਂ ਨੇ ਪ੍ਰਚਾਰ ਲਈ ਥਾਪੇ, ਉਹ ਸਾਰੇ ਦੇ ਸਾਰੇ 52 ਜਿਹੜੀਆਂ ਸਿੱਖੀ ਪ੍ਰਚਾਰ ਦੀਆਂ ਇੰਚਾਰਜ ਸਨ ਉਹ ਬੀਬੀਆਂ ਸਨ। ਹੁਣ ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਅੱਜ ਵੀ ਇਸਲਾਮ ਦਾ ਹਵਾਲਾ ਹੋਏ, ਕ੍ਰਿਸਚੀਅਨਿਟੀ ਦਾ ਹੋਏ, ਹਿੰਦੂ ਧਰਮ ਦਾ ਹੋਏ, ਔਰਤ ਦੇ ਸਟੇਟਸ ਬਾਰੇ ਅੱਡ ਅੱਡ ਰਾਵਾਂ ਨੇ, ਕੋਈ ਪ੍ਰੀਸਟ ਬਣ ਸਕਦੀ ਹੈ ਕਿ ਨਹੀਂ ਬਣ ਸਕਦੀ, ਅੱਜ ਵੀ ਡਿਬੇਟ ਹੈ। ਲੇਕਿਨ ਉਹਨਾਂ ਜ਼ਮਾਨਿਆਂ 'ਚ 400-500 ਸਾਲ ਪਹਿਲਾਂ ਇਸ ਕਿਸਮ ਦੀ ਰੈਵੋਲੂਸ਼ਨਰੀ ਗੱਲ, ਔਰ ਇਹ ਗੱਲ ਫਿਰ ਸਿਰਫ ਇੱਥੋਂ ਤੱਕ ਨਹੀਂ ਹੈ, ਜਦੋਂ ਉਹਨਾਂ ਦੇ ਆਪਣੇ 2 ਬੇਟੇ ਨੇ ਤੇ ਹਮੇਸ਼ਾ ਜਾਇਦਾਦ ਦਾ ਹੱਕਦਾਰ ਵੀ, ਹੁਣ ਭਾਵੇਂ ਬੀਬੀਆਂ ਨੂੰ ਭਾਰਤ ਦੇ ਕਾਨੂੰਨ 'ਚ ਹੱਕ ਮਿਲਿਆ ਕਿ ਵੀ ਮਾਪਿਓ ਦੀ ਜਾਇਦਾਦ 'ਚ ਉਹ ਵੀ ਹਿੱਸੇਦਾਰ ਨੇ ਭਰਾਵਾਂ ਨਾਲ, ਲੇਕਿਨ ਉਹ 90-95% ਕੇਸਾਂ 'ਚ ਲਿਖ ਕੇ ਆਪਣੇ ਭਰਾਵਾਂ ਨੂੰ ਹੀ ਦੇ ਦਿੰਦੀਆਂ ਕਿ ਵੀ ਅਸੀਂ ਨਹੀਂ ਲੈਣਾ ਉਹਦੇ 'ਚ ਹਿੱਸਾ। ਲੇਕਿਨ ਇੱਥੇ ਦੋਵੇਂ ਉਹਨਾਂ ਦੇ ਬੇਟੇ ਨੇ। ਲੇਕਿਨ ਜੇ ਇਸ ਡਿਵਾਈਨ ਰੱਬੀ ਜੋਤ ਦੀ ਉਸ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੇ ਲਈ ਚੋਣ ਕੀਤੀ, ਪਹਿਲਾਂ ਆਪਣੀ ਬੱਚੀ ਦਾ ਵਰ ਉਸ ਯਤੀਮ ਬੱਚੇ ਨੂੰ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਬਣਦੇ ਨੇ, ਤੇ ਫਿਰ ਗੁਰਗੱਦੀ ਦੀ ਦਾਤ। ਸੋ ਇਹ ਵੀ ਜਿਹੜੇ ਇਨਹੈਰੀਟੈਂਸ ਦੇ ਲਾਅ ਸੀ ਜਾਂ ਜਾਇਦਾਦ ਦੇ ਸਕਸੈਸ਼ਨ ਨਾਲ ਜੁੜੇ ਹੋਏ ਗੱਲ, ਉਹ ਸਾਰੇ ਨੂੰ ਜਿਹੜਾ ਬਿਲਕੁਲ ਕੰਡੈਮ ਕਰਦੇ ਆ। ਇਹ ਦੱਸਣਾ ਕਿ ਭਾਈ ਯੋਗ ਬੱਚਾ ਹੋਏ ਜਾਂ ਬੱਚੀ ਹੋਏ, ਇਹ ਕੋਈ ਫਰਕ ਉਸ ਦਾ ਹੱਕ ਬਣਦਾ ਹੈ ਜਾਂ ਉਸ ਨੂੰ ਵਡਿਆਣਾ ਬਣਦਾ, ਨਾ ਕਿ ਕੋਈ ਮਰਦਾਂ ਦੀ ਇਸ ਦੇ ਉੱਤੇ ਕੋਈ ਅਜਾਰੇਦਾਰੀ ਹੈ। ਜਦੋਂ ਅਸੀਂ ਬਾਣੀ ਦੇ ਹਵਾਲੇ ਨਾਲ ਦੇਖਦੇ ਹਾਂ ਗੁਰੂ ਅਮਰਦਾਸ ਦੀਆਂ ਰਚਨਾਵਾਂ, ਹਾਲਾਂਕਿ ਕਿਉਂਕਿ ਮੈਂ ਅੱਜ ਟਰੈਵਲ ਕਰ ਰਿਹਾ ਸੀ, ਮੈਂ ਇਹਨੂੰ ਪ੍ਰੋਪਰਲੀ ਰਿਸਰਚ ਨਹੀਂ ਕਰ ਸਕਿਆ, ਪਰ ਮੈਂ ਦੇਖਿਆ ਵੀ ਇਹਦੇ 'ਚ ਵੇਰਵੇ ਨੇ, ਕਿਤੇ 869 ਸ਼ਬਦ ਗੁਰੂ ਅਮਰਦਾਸ ਜੀ ਦੇ ਲਿਖੇ ਨੇ, ਕਿਤੇ 709 ਨੇ, ਪਰ ਅਸੀਂ ਦੇਖਦੇ ਹਾਂ ਕਿ ਸਾਈਜ਼ੇਬਲ ਇਸ ਨੰਬਰ 'ਚ, ਕਿਉਂਕਿ ਕੁਝ ਥਾਂ ਦੇ ਉੱਤੇ ਕੋਈ ਇੱਕ ਪਾਸੇ ਕਾਊਂਟ ਹੁੰਦੇ ਨੇ, ਕੋਈ ਦੂਜੇ ਪਾਸੇ ਕੀਤੇ ਹੋਣਗੇ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਦੀ ਜਿਹੜੀ ਗੁਰਗੱਦੀ ਦਾ ਪੀਰੀਅਡ ਹੈ ਉਸ ਦੇ ਵਿੱਚ ਉਹਨਾਂ ਨੇ ਬਾਣੀ ਰਚੀ। ਅੱਜ ਜਦੋਂ ਅਸੀਂ ਉਹ ਰਸਮੋ ਰਿਵਾਜ ਦੇਖਦੇ ਹਾਂ ਜਿਹਨੂੰ ਇੱਕ ਧਰਮ ਨੂੰ ਐਸਟੈਬਲਿਸ਼ ਕਰਨ ਦੇ ਲਈ ਜ਼ਰੂਰੀ ਪਾਰਟ ਹੁੰਦਾ ਹੈ, ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਵੇੜੇ ਵਿਸਾਖੀ ਦਾ ਦਿਨ ਮਨਾਉਣ ਦਾ ਉਹਨਾਂ ਨੇ ਭਾਈ ਪਾਰੋ
ਆਪਣੇ ਸਿੱਖ ਨੂੰ ਸੱਦਿਆ ਔਰ ਕਿਹਾ ਕਿ ਭਾਈ ਸੰਗਤ ਨੂੰ ਹੁਕਮਨਾਮੇ ਭੇਜੋ, ਇਕੱਠ ਕਰੋ। ਔਰ ਕੁਝ ਜਿਹੜੇ ਸੋਰਸ ਨੇ ਉਹ ਵੀ ਕਹਿੰਦੇ ਨੇ ਕਿ ਈਵਨ ਦੀਵਾਲੀ, ਵਿਸਾਖੀ, ਇਹ ਦੋਨੋਂ ਹੀ ਦਿਨ ਜਿਹੜੇ ਨੇ ਐਸਟੈਬਲਿਸ਼ ਕਰਨ ਦੀ ਗੱਲ ਔਰ ਇਹਨਾਂ ਨੂੰ ਦਿਨ ਦੇ ਤੌਰ ਤੇ ਮਨਾਉਣ ਦੀ ਗੱਲ ਤੁਰੀ। ਲੇਕਿਨ ਇਸ ਦੇ ਨਾਲ ਨਾਲ ਜਿਹੜਾ ਪਾਠ ਜਦੋਂ ਅਸੀਂ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ, ਹੁਣ ਕਿੱਥੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ ਦੀ ਪਵਿੱਤਰਤਾ ਦਾ ਢਿੰਡੋਰਾ ਪਿੱਟਿਆ ਜਾਂਦਾ ਸੀ ਤੇ ਇੱਥੇ ਗੁਰੂ ਸਾਹਿਬ ਨੇ ਜਿਹੜਾ ਨਗਰ ਵਸਾਇਆ ਗੋਇੰਦਵਾਲ, ਉਸ ਦੇ ਵਿੱਚ 84 ਪੌੜੀਆਂ ਵਾਲੀ ਬੌਲੀ ਦਾ ਸਥਾਪਿਤ ਕਰਨਾ, ਜਪਜੀ ਸਾਹਿਬ ਪੜ੍ਹਨ ਦਾ ਜਿਹੜਾ ਹੈ ਕਿ ਭਾਈ ਇਸ਼ਨਾਨ ਕਰੋ, ਉਹਦੇ 'ਚ ਤੁਹਾਡੇ ਸਾਰੇ ਸਭ ਕੁਝ ਹੀ ਤੁਹਾਡਾ ਕਲਿਆਣ ਹੋ ਜਾਏਗਾ। ਹੁਣ ਇਹ ਇਸ ਲਈ ਕਿ ਲੋਕਾਂ ਨੇ ਗੰਗਾ ਜਮਨਾ ਜਾਣੋਂ ਤਾਂ ਹਟਣਾ ਨਹੀਂ ਸੀ। ਹੁਣ ਤੋਂ ਇੱਕ ਜਨਰੇਸ਼ਨ ਪਹਿਲਾਂ ਤੱਕ ਵੀ ਕਈ ਹੱਡੀਆਂ ਪਾਉਣ ਉੱਥੇ ਜਾਂਦੇ ਸੀ, ਹਰਿਦੁਆਰ ਜਾਂਦੇ ਸੀ, ਹੁਣ ਤਾਂ ਬਦਲ ਗਿਆ ਬਹੁਤ ਕੁਝ। ਸੋ ਉਸ ਸਾਰੇ ਨੂੰ ਨਕਾਰਨਾ ਕਿ ਇਹ ਬ੍ਰਾਹਮਣੀਕਲ ਜਿਹੜਾ ਗੰਗਾ ਜਮਨਾ ਦਾ ਕਾਨਸੈਪਟ ਹੈ, ਇਸ ਦੀ ਥਾਂ ਤੇ ਨਿਰੋਲ ਗੁਰਮਤ ਦੀ ਵਿਚਾਰਧਾਰਾ ਹੈ। ਫਿਰ ਸਤੀ ਵਰਗੀ ਰਸਮ ਜਿਹੜੀ ਕਿ ਹਿੰਦੂ ਧਰਮ ਦਾ ਅਨਿੱਖੜਵਾਂ ਹਿੱਸਾ ਸੀ, ਹੁਣ ਵੀ ਕਈ ਰਾਜਸਥਾਨ ਦੇ ਵਿੱਚ ਹਜ਼ਾਰਾਂ ਸਤੀ ਮੰਦਰ ਨੇ ਅਜੇ ਵੀ ਜਿਹੜੀਆਂ ਉਹ ਜ਼ਬਰਦਸਤੀ ਸਤੀ ਕੀਤੀਆਂ ਜਾਂਦੀਆਂ ਜੀ। ਲੇਕਿਨ ਗੁਰੂ ਸਾਹਿਬ ਦਾ ਇਹ ਕਹਿਣਾ ਕਿ ਭਾਈ ਸਤੀਆਂ ਉਹ ਨਹੀਂ ਨੇ ਜਿਹੜੀਆਂ ਕਿ ਸੜ ਕੇ ਮਰ ਜਾਣ, ਸਤੀਆਂ ਤਾਂ ਉਹ ਨੇ ਜਿਹੜੇ ਪਿਆਰੇ ਦੀ ਉਸ ਬਿਰਹਾ ਚੋਟ ਦੇ ਨਾਲ ਆਪਣੇ ਆਪ ਨੂੰ ਜਿਹੜਾ ਉਹ ਉਸ ਤੋਂ ਲੈ ਕੇ ਉਸ ਪ੍ਰਭੂ ਮਿਲਾਪ ਦੇ ਵੱਲ ਆਪਣਾ ਆਪਾ ਸਿਦਕ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੀਆਂ ਨੇ। ਹਾਲਾਂਕਿ ਇਹ ਹਿਊਮਨ ਸੋਲ ਲਈ ਹੈ, ਪਰ ਕੁੱਲ ਮਿਲਾ ਕੇ ਇਸੇ ਤਰ੍ਹਾਂ ਪਰਦੇ ਦੀ ਰਸਮ, ਕਿੱਥੇ ਔਰਤ ਦਾ ਆਪਣਾ ਵਜੂਦ ਹੀ ਕੋਈ ਨਹੀਂ ਸੀ ਰਹਿੰਦਾ, ਉਹ ਕੱਪੜੇ ਦੇ ਵਿੱਚ ਹੀ ਲਪੇਟਿਆ ਹੁੰਦਾ ਸੀ ਆਪਣਾ ਆਪਾ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਨਹੀਂ, ਜਿਹਨੇ ਵੀ ਜਿਹੜੀਆਂ ਬੀਬੀਆਂ ਦੀਵਾਨ ਦੇ ਵਿੱਚ ਨੇ ਕੋਈ ਪਰਦਾ ਕਰਕੇ ਨਹੀਂ ਆਏਗੀ। ਔਰ ਜੇ ਈਵਨ ਰਾਜਾ ਜਿਹੜਾ ਕਿ ਹਰੀਪੁਰ ਦਾ ਸੀ, ਉਹਨਾਂ ਦੀ ਰਾਣੀ ਵੀ ਨਾਲ ਹੈ, ਉਹ ਉਹਨਾਂ ਦੀ ਰਾਜਪੂਤੀ ਪਰੰਪਰਾ ਸੀ, ਕਿਉਂਕਿ ਉਹ ਪਰਦਾ ਇਕੱਲਾ ਇਸਲਾਮ ਨਾਲ ਨਹੀਂ ਜੁੜਿਆ ਹੋਇਆ। ਪਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਨਹੀਂ, ਦੀਵਾਨ ਦੇ ਵਿੱਚ ਜਿਹੜਾ ਹੈ। ਸੋ ਇਹ ਜਿਹੜੀ ਵਿਮਨ ਐਮਪਾਵਰਮੈਂਟ ਦੀ ਗੱਲ ਅੱਜ ਹੁੰਦੀ ਹੈ, ਜੇ ਤੁਸੀਂ ਉਹਨੂੰ ਧਾਰਮਿਕ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਸ ਸੁਸਾਇਟੀ ਦੇ ਵਿੱਚ ਚੈਲੰਜ ਦੀ ਗੱਲ ਸੀ। ਲੰਗਰ ਦੀ ਪਰੰਪਰਾ ਬੇਸ਼ੱਕ ਸੰਗਤ ਤੇ ਪੰਗਤ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਹੈ, ਪਰ ਗੁਰੂ ਅਮਰਦਾਸ ਜੀ ਨੇ ਜਿਸ ਤਰੀਕੇ ਦੇ ਨਾਲ ਇੰਨਾ ਕੁ ਮੈਂਡੇਟਰੀ ਬਣਾ ਦਿੱਤਾ ਹੈ, ਪਹਿਲੇ ਪੰਗਤ ਪਾਛੇ ਸੰਗਤ, ਕਿ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਸੰਗਤ ਦੇ ਵਿੱਚ ਆਣਾ, ਉਹ ਪਹਿਲਾਂ ਲੰਗਰ ਦੇ ਵਿੱਚ ਬੈਠੇ। ਹੁਣ ਇਹ ਨਹੀਂ ਸੀ ਕਿ ਵੀ ਲੰਗਰ 'ਚ ਕੋਈ ਜਿਹੜੇ ਆਉਣ ਵਾਲੇ ਨੇ ਉਹ ਭੁੱਖ ਦੇ ਨਾਲ ਉਹਦੇ ਘਰ ਜੁੜੀ ਹੋਈ ਸੀ। ਇਹ ਵਰਣ ਆਸ਼ਰਮ ਨੂੰ ਤੋੜਨਾ ਸੀ, ਕਿਉਂਕਿ ਜਿਹੜਾ ਹਿੰਦੂਤਵਾ ਦਾ ਜ਼ਾਤ ਪਾਤ ਦਾ ਕਾਨਸੈਪਟ, ਸਮਾਜ ਦੇ ਵਿੱਚ ਊਚ ਨੀਚ ਦਾ ਕਾਨਸੈਪਟ, ਹਾਇਰ ਕਾਸਟ, ਲੋਅਰ ਕਾਸਟ, ਹਾਇਰ ਐਲੀਟ, ਲੋਅਰ ਪੀਪਲ, ਇੱਥੇ ਵੀ ਕਹਿੰਦੇ ਹੁੰਦੇ ਸੀ ਜੀ ਵਾਈਟ ਕਾਲਰਡ, ਬਲੂ ਕਾਲਰਡ, ਇੱਕ ਉਤਲੀ ਐਲੀਟ ਕਲਾਸ ਹੈ, ਇੱਕ ਵਿਚਾਰੀ ਮਜ਼ਦੂਰ ਕਲਾਸ ਹੈ। ਪਰ ਉੱਥੇ ਗੁਰੂ ਕੇ ਦਰਬਾਰ 'ਚ ਜੇ ਹੁਣ ਅਕਬਰ ਆਂਦਾ ਹੈ ਤੇ ਅਕਬਰ ਨੂੰ ਵੀ ਉਹ ਕਬੂਲ ਕਰਨਾ ਪੈਂਦਾ ਹੈ, ਜੇ ਹਰੀਪੁਰ ਦਾ ਰਾਜਾ ਆਂਦਾ ਹੈ ਉਹ ਵੀ ਸੰਗਤ ਦੇ ਵਿੱਚ ਬੈਠਦਾ ਹੈ। ਸੋ ਇਹ ਬ੍ਰਾਹਮਣਵਾਦ ਦੇ ਸਿਸਟਮ ਦੇ ਉੱਤੇ ਜਿਹੜਾ ਹੈ ਉਹ ਤਿੱਖਾ ਜਿਹੜਾ ਹੈ ਉਹ ਪ੍ਰਹਾਰ ਸੀ, ਤਿੱਖਾ ਉਸ ਦੇ ਉੱਤੇ ਉਸ ਨੂੰ ਤੋੜਨ ਦੀ ਲਾਈਨ ਸੀ, ਕਿਉਂਕਿ ਇਹਨਾਂ ਦਾ ਵਰਣ ਆਸ਼ਰਮ ਖਤਮ ਹੋ ਜਾਂਦਾ ਹੈ ਜੇ ਕੋਈ ਇਕੱਠੇ, ਔਰ ਇਕੱਠਾ ਖਾਣ ਤੱਕ ਨਹੀਂ ਸੀ। ਹੁਣ ਜੇ ਹਜ਼ਾਰਾਂ ਲੋਕ ਆਂਦੇ ਨੇ ਤਾਂ ਉਹਨਾਂ ਨੂੰ ਪਕਾਉਂਦਾ ਕੌਣ ਹੈ, ਬਣਾਉਂਦਾ ਕੌਣ ਹੈ? ਇਕੱਠੇ ਇੱਕ ਚੌਂਕੇ ਦੇ ਵਿੱਚ ਹਰ ਇੱਕ ਦਾ ਬਿਨਾਂ ਜ਼ਾਤ, ਰੰਗ, ਵਰਣ, ਨਸਲ ਦੇ, ਜੈਂਡਰ ਦੇ ਵਿਤਕਰੇ ਦੇ ਉਸ ਲੰਗਰ ਨੂੰ ਤਿਆਰ ਕਰਨਾ, ਉਸ ਨੂੰ ਵਰਤਾਣਾ, ਉਸ ਨੂੰ ਸਾਂਝੇ ਤੌਰ ਦੇ ਉੱਤੇ ਜਿਹੜਾ ਹੈ ਬਰਾਬਰੀ ਦਾ ਕਾਨਸੈਪਟ ਜਿਹੜਾ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ। ਔਰ ਅਸੀਂ ਦੇਖਦੇ ਹਾਂ ਕਿ ਵੀ ਗੁਰੂ ਅਮਰਦਾਸ ਜੀ ਨੂੰ ਹੀ ਪਹਿਲਾ ਚੈਲੰਜ ਜਿਹੜਾ ਹੈ ਸਟੇਟ ਪਾਵਰ ਵੱਲੋਂ ਉਹਨਾਂ ਵਰਣ ਆਸ਼ਰਮ ਵਾਲਿਆਂ ਨੇ, ਜਿਹੜੇ ਸਮਝਦੇ ਸੀ ਬ੍ਰਾਹਮਣਵਾਦ ਵਾਲੇ ਕਿ ਇਹ ਸਾਡੇ ਉੱਤੇ ਜਿਹੜਾ ਹੈ ਬਹੁਤ ਵੱਡਾ ਹਮਲਾ ਹੋ ਗਿਆ, ਸਾਡੇ ਸਾਰੇ ਨੂੰ ਤਾਂ ਕਿਸੇ ਨੇ ਚੈਲੰਜ ਨਹੀਂ ਸੀ ਕੀਤਾ। ਔਰ ਉਹੀ ਸ਼ਿਕਾਇਤ ਲੈ ਕੇ ਗਏ ਸੀ ਅਕਬਰ ਦੇ ਦਰਬਾਰ 'ਚ ਕਿ ਜੀ ਦੇਖੋ ਇਹਨਾਂ ਨੇ ਤਾਂ ਵਰਣ ਆਸ਼ਰਮ ਖਤਮ ਕਰ ਦਿੱਤਾ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਈਵਨ ਬਾਣੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ, ਜਿਹੜੀ ਕਿ ਅਜੇ ਗੁਰੂ ਨਾਨਕ ਸਾਹਿਬ ਨੇ ਆਪਣੀ ਰਚਿਤ ਬਾਣੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਗੁਰਗੱਦੀ ਵੇਲੇ, ਉਹਦੇ 'ਚ ਗੁਰੂ ਅੰਗਦ ਸਾਹਿਬ ਨੇ ਆਪਣੀ ਬਾਣੀ ਸ਼ਾਮਿਲ ਕਰਕੇ ਗੁਰੂ ਅਮਰਦਾਸ ਜੀ ਨੂੰ ਦਿੱਤੀ। ਔਰ ਜ਼ਾਹਰ ਹੈ ਕਿ ਉਸ ਬਾਣੀ ਦੇ ਵਿੱਚ ਜਿਹੜੀ ਕਿ ਫਿਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸੁਭਾਇਮਾਨ ਕੀਤੀ। ਸੋ ਉਹਨਾਂ ਨੂੰ ਇਹ ਵੀ ਸੀ ਕਿ ਭਾਈ ਵੇਦ ਜਿਹੜੇ ਨੇ ਇਹ ਬ੍ਰਹਮਾ ਦੇ ਮੂੰਹ 'ਚੋਂ ਨਿਕਲੇ ਨੇ,
ਔਰ ਕੋਈ ਵੀ ਹੋਰ ਕਿਸੇ ਗ੍ਰੰਥ ਦੀ ਸਥਾਪਤੀ ਜਾਂ ਬਾਣੀ ਦਾ ਪੜ੍ਹਿਆ ਜਾਣਾ ਜਿਸ ਦੇ ਵਿੱਚ ਨੀਵਿਆਂ ਨੂੰ ਉੱਚਾ ਬਣਾਇਆ, ਔਰ ਬਾਅਦ ਦੇ ਵਿੱਚ ਜਿਵੇਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਤਲੋਚਨ ਜੀ, ਸਦਨਾ ਜੀ, ਬਾਬਾ ਫਰੀਦ ਜੀ। ਸੋ ਇਹ ਜਦੋਂ ਤੁਸੀਂ ਇਸ ਚੈਲੰਜ ਨੂੰ ਦੇਖਦੇ ਹੋ ਕਿ ਵੀ ਕਿਵੇਂ ਸਟੇਟ ਨੂੰ ਇਨਵੋਕ ਕੀਤਾ, ਹੈ ਵੱਖਰੀ ਗੱਲ ਹੈ ਕਿ ਅਕਬਰ ਜਿਹੜਾ ਹੈ ਉਹ ਲਿਬਰਲ ਵੈਲਿਊਜ਼ ਵਾਲਾ ਸੀ, ਉਸਨੇ ਪੜਤਾਲ ਕੀਤੀ। ਇੱਕ ਸਟੇਜ ਤੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਵੀ ਬਾਣੀ ਦੀ ਪੋਥੀ ਦੇ ਕੇ ਭੇਜਿਆ ਔਰ ਤਸੱਲੀ ਕਰਵਾਈ ਸੀ, ਔਰ ਅਕਬਰ ਨੇ ਆ ਕੇ ਐਡਮਾਇਰ ਕੀਤਾ ਕਿ ਭਾਈ ਇਹ ਅਸਲੀ ਇਹ ਸਿੱਖੀ ਮਾਰਗ ਹੈ ਜਿਹੜਾ ਕਿ ਇੱਥੇ ਟੋਲਰੈਂਸ, ਕੋਐਗਜ਼ਿਸਟੈਂਸ ਔਰ ਆਪਸੀ ਪਿਆਰ ਦਾ ਸੁਨੇਹਾ ਦਿੰਦਾ ਹੈ। ਸੋ ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਿਹੜਾ ਸਾਰਾ ਪਾਠ ਅੱਜ ਜਦੋਂ ਅਸੀਂ ਕਿਸੇ ਪ੍ਰਾਣੀ ਦੇ ਚਲਾਣਾ ਕਰਨ ਤੋਂ ਬਾਅਦ ਕੀਰਤਨ ਕਰਦੇ ਹਾਂ, ਕੋਈ ਰੋਣ ਧੋਣ ਨੂੰ ਨਹੀਂ ਜਿਹੜਾ ਉਹ ਕਬੂਲਿਆ ਜਾਂਦਾ। ਸੋ ਇਹ ਹਦਾਇਤਾਂ ਜਦੋਂ ਅਸੀਂ ਸਦ ਰਾਮਕਲੀ ਪੜ੍ਹਦੇ ਹਾਂ, ਕਿਉਂਕਿ ਪੜ੍ਹੀ ਜਾਂਦੀ ਹੈ, ਇਹ ਵੀ ਗੁਰੂ ਅਮਰਦਾਸ ਜੀ ਦੀ ਦੇਣ ਹੈ ਕਿ ਉਹਨਾਂ ਨੇ ਜਿੱਥੇ ਆਨੰਦ ਕਾਰਜ ਦੀ ਗੱਲ ਅੱਜ ਅਸੀਂ ਜਦੋਂ ਦੇਖਦੇ ਹਾਂ 4 ਲਾਵਾਂ ਦੇ ਰੂਪ ਚ ਗੁਰੂ ਰਾਮਦਾਸ ਜੀ ਰਚਿਤ ਜਿਹੜੇ ਲਾਵਾਂ ਨੇ, ਇਹ ਸਾਡਾ ਸਿਸਟਮ ਐਸਟੈਬਲਿਸ਼ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀਆਂ ਹਦਾਇਤਾਂ ਸੀ ਕਿ ਮੇਰੇ ਜਾਣ ਤੋਂ ਬਾਅਦ ਕੋਈ ਰੋਏਗਾ ਨਹੀਂ, ਮੈਂ ਪਾਛੇ ਕੀਰਤਨ ਕਰਿਓ ਨਿਰਵਾਣ ਜੀਓ। ਬਾਣੀ ਪੜ੍ਹਨਾ ਕਿ ਮਤ ਮੈਂ ਪਿੱਛੇ ਕੋਈ ਰੋਪ ਸੀ ਸੋ ਮੈਂ ਮੂਲ ਨਾ ਪਾਇਆ, ਕਿ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ, ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ। ਸੋ ਇਹ ਸਾਰਾ ਜਿਹੜਾ ਇੱਕ ਐਸਟੈਬਲਿਸ਼ ਥਾਟ ਗੁਰੂ ਨਾਨਕ ਸਾਹਿਬ ਦਾ, ਗੋਇੰਦਵਾਲ ਲੰਗਰ ਦਾ ਸਿਸਟਮ, ਮੰਜੀਆਂ ਦਾ ਪ੍ਰਚਾਰ ਸਿਸਟਮ, ਬਾਦਸ਼ਾਹ ਨੂੰ ਜਿਹੜਾ ਇਹ ਦੱਸਣ ਵਾਲੀ ਗੱਲ ਕਿ ਭਾਈ ਸੰਗਤ ਦੇ ਸਾਹਮਣੇ ਸਾਰੇ ਬਰਾਬਰ ਨੇ। ਸੋ ਗੁਰੂ ਅਮਰਦਾਸ ਜੀ ਲਗਭਗ 95 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਇਸ ਮਾਮਲੇ 'ਚ ਕੌਮ ਸਾਡੀ ਨਕੰਮੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਔਰ ਉਹਨਾਂ ਨੇ ਕਿਵੇਂ ਮਨੁੱਖੀ ਇਤਿਹਾਸ ਦੇ ਵਿੱਚ, ਔਰ ਜਿਵੇਂ ਮੈਂ ਵਿਮਨ ਐਮਪਾਵਰਮੈਂਟ ਦੇ ਹਵਾਲੇ ਨਾਲ ਗੱਲ ਕੀਤੀ ਹੈ, ਜੇ ਇਹ ਅਸੀਂ ਕਿੰਨਾ ਕੁ ਨੂੰ ਸਮਝਾ ਸਕੇ ਕਿ ਅਜੇ ਤੁਹਾਡੇ ਮੇਜਰ ਰਿਲੀਜਨ ਜਿਹੜੇ ਨੇ ਉਹ ਡਿਬੇਟ ਕਰ ਰਹੇ ਨੇ ਕਿ ਔਰਤ ਪ੍ਰੀਸਟ ਬਣ ਸਕਦੀ ਹੈ ਕਿ ਨਹੀਂ ਜੀ, ਪਰ ਉਹਨਾਂ ਜ਼ਮਾਨਿਆਂ 'ਚ ਸਿੱਖੀ ਦੇ ਪ੍ਰਚਾਰ, ਔਰ ਜਦੋਂ ਅਸੀਂ ਮੰਜੀ ਸਿਸਟਮ ਕਹਿੰਦੇ ਹਾਂ, ਇਸ ਦਾ ਪਾਰਲੇ ਵੈਸਟਰਨ ਸਿਸਟਮ 'ਚ ਡਾਇਓਸੀਜ਼ ਹੈ ਕ੍ਰਿਸਚੀਅਨਿਟੀ ਦੀਆਂ ਜਿਵੇਂ ਅੱਜ ਨੇ। ਤੋ ਉਸ ਜ਼ਮਾਨੇ 'ਚ ਮੰਜੀਦਾਰ ਬਣਾਉਣਾ, ਸਤੀ ਦਾ ਖਤਮ ਕਰਨਾ, ਪਰਦੇ ਤੋਂ ਬਾਹਰ ਲਿਆਣਾ, ਇਹ ਸੀ ਕਿ ਭਾਈ ਜਿਹੜੀ ਸੁਸਾਇਟੀ ਦਾ ਅੱਧਾ ਪੋਟੈਂਸ਼ੀਅਲ ਲਗਭਗ ਔਰਤਾਂ ਨੇ, ਉਹਨਾਂ ਨੂੰ ਤੁਸੀਂ ਕਿਸ ਕਦਰ, ਇਹ ਵੱਖਰੀ ਗੱਲ ਹੈ ਕਿ ਕਿਵੇਂ ਅਸੀਂ ਵੀ ਬੈਕ ਸਟੈਪ ਤੇ ਗਏ। ਜੇ ਅੱਜ ਹਰਮੰਦਰ ਸਾਹਿਬ 'ਚ ਕੀਰਤਨ ਨੂੰ ਲੈ ਕੇ ਕਿ ਭਾਈ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ, ਔਰ ਸੇਵਾ ਦੀ ਗੱਲ ਹੈ, ਇਹ ਜੋ ਉਦਾਸੀ ਔਰ ਦੂਜੇ ਮਹੰਤਾਂ ਨੇ ਜਿਹੜੇ ਹਿੰਦੂ ਸੰਨਿਆਸ ਔਰ ਹਿੰਦੂ ਧਰਮ ਜਿਹੜਾ ਔਰਤਾਂ ਨੂੰ ਨੀਵਾਂਪਨ ਹੈ ਉਸ ਦਾ ਸ਼ਿਕਾਰ ਸੀ, ਅਸੀਂ ਉਹਨਾਂ ਬੈਰੀਅਰਸ ਨੂੰ ਅੱਜ ਤੋੜ ਹੀ ਨਹੀਂ ਸਕੇ। ਅਸੀਂ ਕੀ ਆਪਣੀ ਗੱਲ ਨੂੰ ਅੱਗੇ ਤੋਰਾਂਗੇ। ਸੋ ਅਸੀਂ ਜਿੱਥੇ ਅੱਜ ਗੁਰੂ ਅਮਰਦਾਸ ਜੀ ਦੀ ਪ੍ਰਕਾਸ਼ ਪੁਰਬ ਦੀ ਯਾਦ ਮਨਾ ਰਹੇ, ਉੱਥੇ ਅਸੀਂ ਆਪਣੇ ਆਪ ਨੂੰ ਇਹ ਰਿਮਾਈਂਡਰ ਵੀ ਦਈਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਜਿਹੜਾ ਔਰਤਾਂ ਦੇ ਨਾਲ ਬਦਸਲੂਕੀ ਕਰਦੇ ਹਾਂ, ਬਹੁਤ ਵਾਰੀ ਮਾਰ ਕੁਟਾਈ ਦਾ ਸਿਲਸਿਲਾ ਵੀ ਘਰਾਂ 'ਚ ਹੈ, ਸ਼ਰਾਬ ਉਸ ਦੇ ਨਾਲ ਜੁੜੀ ਹੋਈ ਹੈ ਜੀ, ਔਰ ਅਜੇ ਵੀ ਉਸ ਦਾ ਜਿਹੜਾ ਸਾਡਾ ਮਾਈਂਡ ਸੈਟ ਜਿਹੜਾ ਇੱਕ ਸਿੱਖੀ ਨੇ ਤਾਂ ਬਹੁਤ ਉੱਪਰ ਲਿਆ ਕੇ ਸਾਨੂੰ ਖੜਾ ਕੀਤਾ, ਪਰ ਜਿਹੜੀਆਂ ਪੰਜਾਬੀ ਕਲਚਰ ਦੀਆਂ ਬਿਮਾਰੀਆਂ ਨੇ ਜਾਂ ਦੂਸਰੇ ਮਜ਼ਹਬਾਂ 'ਚੋਂ ਆਈਆਂ ਕਮਜ਼ੋਰ ਗੱਲਾਂ ਨੇ, ਉਹ ਅੱਜ ਵੀ ਸਾਡੇ ਤੇ ਹਾਵੀ ਨੇ। ਔਰ ਇਹ ਗੱਲ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਈਵਨ 47 ਤੋਂ ਪਹਿਲਾਂ ਤੱਕ ਵੀ ਪੱਛਮੀ ਪੰਜਾਬ 'ਚ ਖਾਸ ਤੌਰ ਤੇ ਬੀਬੀਆਂ ਗ੍ਰੰਥੀ ਦਾ ਰੋਲ ਅਦਾ ਕਰਦੀਆਂ ਸਨ ਜੀ, ਲੇਕਿਨ ਅੱਜ ਤੁਹਾਨੂੰ ਇਹ ਠੀਕ ਹੈ ਕਿ ਕਵੀਸ਼ਰ ਜਾਂ ਢਾਡੀ ਜਾਂ ਗਾਇਕੀ ਦੇ ਵਿੱਚ ਬੀਬੀਆਂ ਆਈਆਂ ਨੇ, ਬਹੁਤ ਚੰਗੀ ਗੱਲ ਹੈ, ਪਰ ਕੁੱਲ ਮਿਲਾ ਕੇ ਕਿੰਨੀਆਂ ਤੁਸੀਂ ਦੁਨੀਆ 'ਚ ਕਹਿ ਸਕਦੇ ਹੋ ਕਿ ਬੀਬੀਆਂ ਗ੍ਰੰਥੀ ਨੇ। ਔਰ ਇਹ ਮਾਈਂਡ ਸੈਟ ਜਿਹੜਾ ਹੈ, ਔਰ ਕੀਰਤਨ ਸਾਡੇ ਪ੍ਰਾਈਮ ਥਾਂ ਦੇ ਉੱਤੇ ਦਰਬਾਰ ਸਾਹਿਬ 'ਚ ਅਸੀਂ ਕਿਸ ਕਿਸਮ ਦਾ ਗੁਰੂਆਂ ਵੱਲ ਪਿੱਠ ਕੀਤੀ ਹੋਈ ਹੈ, ਉਹਨਾਂ ਦੇ ਸਾਰੀ ਫਿਲਾਸਫੀ ਵੱਲ। ਸੋ ਅਸੀਂ ਇੱਕ ਵਾਰ ਫੇਰ ਸੰਗਤ ਨੂੰ ਮੁਬਾਰਕਬਾਦ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਜੋਤੀ ਜੋਤ ਸਮਾਨ ਤੱਕ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਤਰ੍ਹਾਂ ਆਪਣੇ ਵੀਅਰਸ ਕੋਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।